ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਦੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 468-272-2500 ਤੇ ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 31 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਚੱਲ ਗਏ ਤੇ ਸ਼ੁਰੂਆਤ ਕਰੀਏ ਆਖਰੀ ਗੇੜ ਤੋਂ। ਪੰਜਾਬ ਦੀਆਂ 13 ਸੀਟਾਂ ਸਣੇ ਕਹਿੰਦੇ 57 ਸੀਟਾਂ ਤੇ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਜੀ। ਬਿਲਕੁਲ ਪ੍ਰਵੀਨ ਜੀ, ਜੇ ਵੋਟਾਂ ਸ਼ੁਰੂ ਹੋ ਗਈਆਂ ਨਾ ਤਾਂ ਇਹਦਾ ਮਤਲਬ ਜੀ 11 ਘੰਟੇ ਬਚੇ ਨੇ, ਜਿਸ ਤੋਂ ਬਾਅਦ ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਜਾਣੇ। ਸੋ ਇਸ ਲਈ ਹੁਣ ਉਸ ਘੜੀ ਤੇ ਆ ਗਿਆ ਮਾਮਲਾ ਕਿ ਜਿੱਥੋਂ ਹੁਣ ਨਤੀਜਾ ਕੰਨੀ ਨੂੰ ਕੰਮ ਸ਼ੁਰੂ ਹੋਣਾ। ਆਖਰੀ ਗੇੜ ਹੈ, 7 ਗੇੜਾਂ ਦੇ ਵਿੱਚ ਵੋਟਾਂ ਪੈਣੀਆਂ ਸੀ ਤੇ ਆਖਰੀ ਗੇੜ ਦੇ ਵਿੱਚ ਪੰਜਾਬ ਸੀਗਾ। ਸੋ ਪੰਜਾਬ ਦੀਆਂ 13 ਸੀਟਾਂ ਨੇ ਤੇ ਆਖਰੀ ਗੇੜ ਦੇ ਵਿੱਚ ਮੁਲਕ ਦੀਆਂ 57 ਸੀਟਾਂ ਨੇ ਜਿਹਦੇ ਉੱਤੇ ਵੋਟਿੰਗ ਹੋਣੀ ਹੈ। ਇਹਨਾਂ 57 ਸੀਟਾਂ ਦੇ ਹਵਾਲੇ ਨਾਲ ਜੇਕਰ ਦੇਖਣਾ ਹੋਵੇ ਤਾਂ ਸਭ ਤੋਂ ਵੱਧ ਸੀਟਾਂ ਪੰਜਾਬ ਤੇ ਯੂਪੀ ਦੀਆਂ ਨੇ। ਪੰਜਾਬ ਦੀਆਂ ਵੀ 13 ਹੈ ਹੀ 13 ਨੇ ਤੇ 13 ਦੇ ਉੱਤੇ ਇੱਕੋ ਗੇੜ 'ਚ ਵੋਟਾਂ ਪੈ ਰਹੀਆਂ ਨੇ। ਸੋ ਇਹ ਕਰੀਬ 8 ਸੂਬੇ ਨੇ। ਜੇਕਰ ਆਪਾਂ ਗੱਲ ਕਰੀਏ ਤਾਂ 7 ਸੂਬੇ ਨੇ। 8ਵਾਂ ਸਾਡੀ ਰਾਜਧਾਨੀ ਹੈ, ਪਰ ਇਹ ਉਹਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਯੂਟੀ ਵਿੱਚੋਂ ਗਿਣਦੇ ਨੇ। ਸੋ ਇਸ ਲਈ ਇਹਨਾਂ ਦੇ ਹਵਾਲੇ ਨਾਲ 8 ਸੂਬਿਆਂ ਦੇ ਵਿੱਚ ਵੋਟਾਂ ਨੇ, ਜਿਨ੍ਹਾਂ ਚੋਂ ਪੰਜਾਬ ਦੀਆਂ 13 ਦੀਆਂ 13 ਤੇ ਨੇ। ਇਸੇ ਤਰ੍ਹਾਂ ਹਿਮਾਚਲ ਦੀਆਂ 4 ਤੇ ਨੇ, 4 ਦੀਆਂ 4 ਤੇ ਨੇ ਤੇ ਚੰਡੀਗੜ੍ਹ ਦੀ 1 ਦੀ 1 ਹੈ। ਉਹ ਤੋਂ ਬਿਨਾਂ ਜਿਹੜੇ ਬਾਕੀ ਮਤਲਬ 5 ਬਚਦੇ ਨੇ, ਉਹਨਾਂ 5 ਦੇ ਉੱਤੇ ਯੂਪੀ ਦੀਆਂ 13 ਸੀਟਾਂ ਦੇ ਉੱਤੇ ਵੋਟਿੰਗ ਪੈਣੀ ਹੈ, ਜਦੋਂ ਕਿ ਕੁੱਲ ਸੀਟਾਂ 80 ਨੇ। ਪੱਛਮੀ ਬੰਗਾਲ ਦੀਆਂ 9 ਸੀਟਾਂ ਤੇ ਪੋਲਿੰਗ ਹੋ ਰਹੀ ਹੈ, ਮਤਲਬ ਜਦੋਂ ਕਿ 42 ਸੀਟਾਂ ਨੇ। ਬਿਹਾਰ ਦੀਆਂ ਵੀ 8 ਸੀਟਾਂ ਤੇ ਵੋਟਾਂ ਪੈ ਰਹੀਆਂ ਨੇ, ਕੁੱਲ ਸੀਟਾਂ 40 ਨੇ। ਉੜੀਸਾ ਦੀਆਂ 6 ਸੀਟਾਂ ਤੇ ਪੋਲਿੰਗ ਹੋ ਰਹੀ ਹੈ, 21 ਸੀਟਾਂ ਨੇ ਕੁੱਲ। ਝਾਰਖੰਡ ਦੀਆਂ 3 ਸੀਟਾਂ ਤੇ ਵੋਟਾਂ ਪੈ ਰਹੀਆਂ, 14 ਕੁੱਲ ਸੀਟਾਂ ਨੇ। ਸੋ ਪੰਜਾਬ ਦੀਆਂ 13 ਤੇ ਹਿਮਾਚਲ ਦੀਆਂ 4 ਤੇ ਚੰਡੀਗੜ੍ਹ ਦੀ 1 ਸੀਟ ਤੇ ਵੀ ਪੋਲਿੰਗ ਜਾਰੀ ਹੈ। ਸੋ ਇਹ ਸ਼ਾਮ ਨੂੰ 7 ਵਜੇ ਤੱਕ, ਮਤਲਬ ਕਿ ਸ਼ਾਮ ਦੇ 6 ਵਜੇ ਤੱਕ, ਸਵੇਰੇ 7 ਵਜੇ ਹੁਣ ਪੋਲਿੰਗ ਸ਼ੁਰੂ ਹੋ ਗਈ, ਸ਼ਾਮ ਦੇ 6 ਵਜੇ ਤੱਕ ਵੋਟਾਂ ਪੈਣੀਆਂ ਨੇ ਤੇ 6:01 ਤੋਂ ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਜਾਣੇ। ਜੇਕਰ ਇਸ ਸੀਟਾਂ ਦੇ ਹਵਾਲੇ ਨਾਲ ਸਮਝਣਾ ਹੋਵੇ ਤਾਂ 543 ਕੁੱਲ ਸੀਟਾਂ ਸੀ, ਇਹਨਾਂ ਚੋਂ 272 ਬਹੁਮਤ ਲਈ ਚਾਹੀਦੀਆਂ ਨੇ, ਪਰ ਵੋਟਿੰਗ ਹੋ ਰਹੀ ਹੈ 542 ਦੇ ਉੱਤੇ, ਕਿਉਂਕਿ 1 ਸੀਟ ਗੁਜਰਾਤ ਦੀ ਸੂਰਤ ਵਾਲੀ ਉਹ ਬਿਨਾਂ ਮੁਕਾਬਲਾ ਜਿੱਤ ਗਏ ਸੀ, ਸਾਰੀ ਬਿਠਾ ਤੇ ਵਾਪਸ ਲੈ ਲਏ ਨਾ। ਸੋ ਇਸ ਲਈ 542 ਦੇ ਵਿੱਚ ਵੋਟਾਂ ਪੈ ਰਹੀਆਂ, ਜਿਨ੍ਹਾਂ ਚੋਂ 485 ਤੇ ਪੈ ਚੁੱਕੀਆਂ ਤੇ 57 ਤੇ ਅੱਜ ਆਖਰੀ 7ਵੇਂ ਗੇੜ 'ਚ ਪੈ ਰਹੀਆਂ ਨੇ। ਠੀਕ ਹੈ ਜੀ। ਜੇਕਰ ਤੁਸੀਂ ਪਿਛਾਂ ਨੂੰ ਝਾਤ ਮਾਰਨੀ ਹੋਵੇ, ਪਿਛਲੀ ਵਾਰ ਦੇ ਹਵਾਲੇ ਨਾਲ ਵੀ ਦੇਖਣਾ ਹੋਵੇ ਤਾਂ ਇਹਨਾਂ 57 ਚੋਂ 2019 ਦੇ ਵਿੱਚ ਭਾਜਪਾ 25 ਸੀਟਾਂ ਲੈ ਗਈ ਸੀ, ਜਦੋਂ ਕਿ TMC 9 ਲੈ ਗਈ ਸੀ ਤੇ BJP 4 ਲੈ ਗਈ ਸੀ। ਠੀਕ ਹੈ ਜੀ। ਤੇ ਇਹਨਾਂ ਸਾਰੇ ਸੂਬਿਆਂ 'ਚ ਕਿਸੇ ਵੀ ਸੂਬੇ 'ਚ ਪੰਜਾਬ ਨੂੰ ਛੱਡ ਕੇ ਕਾਂਗਰਸ ਦੀ ਕੋਈ ਵੀ ਸੀਟ ਨਹੀਂ ਆਈ ਸੀ। ਇਹ 57 ਸੀਟਾਂ ਚੋਂ ਕਾਂਗਰਸ ਦੀਆਂ ਸਿਰਫ 8 ਸੀਟਾਂ ਆਈਆਂ ਸੀ, ਉਧਰੋਂ 8 ਪੰਜਾਬ 'ਚ ਆਈਆਂ ਸੀ ਸਿਰਫ। ਠੀਕ ਹੈ ਜੀ। ਹੋਰ ਕਿਤੇ ਨਹੀਂ ਆਈਆਂ ਸੀ। ਸੋ ਇਸ ਵਾਰ ਹੁਣ ਦੇਖਦੇ ਹਾਂ ਕੌਣ ਆਪਣਾ ਦਰੁਸਤ ਕਰਦਾ ਤੇ ਕੌਣ ਆਪਣਾ ਘਟਾਉਂਦਾ ਵਧਾਉਂਦਾ। ਹਾਂ, ਜਿੱਥੋਂ ਤੱਕ 57 ਗੇੜ ਦੇ ਉਮੀਦਵਾਰਾਂ ਦੀ ਗੱਲ ਹੈ, 904 ਉਮੀਦਵਾਰ ਨੇ ਪ੍ਰਵੀਨ ਜੀ ਇਸ 7ਵੇਂ ਗੇੜ ਦੇ ਲਈ। ਇਹਨਾਂ 57 ਸੀਟਾਂ ਤੇ ਜਿਹੜੇ ਉਮੀਦਵਾਰ ਖੜੇ ਨੇ, ਇਹਨਾਂ 904 ਦੇ ਵਿੱਚੋਂ 809 ਮਰਦ ਨੇ ਤੇ 95 ਔਰਤਾਂ ਉਮੀਦਵਾਰ ਨੇ। ਤੇ ਪੰਜਾਬ ਦੀ ਜੇਕਰ ਆਪਾਂ ਗੱਲ ਕਰੀਏ ਤਾਂ 328 ਉਮੀਦਵਾਰ ਪੰਜਾਬ ਦੇ ਮੈਦਾਨ 'ਚ ਨੇ ਤੇ ਇਹਨਾਂ 328 ਉਮੀਦਵਾਰਾਂ ਚੋਂ 59 ਉਮੀਦਵਾਰਾਂ ਦੇ ਉੱਤੇ ਇਹ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਇਹਨਾਂ 59 ਦੇ ਵਿੱਚੋਂ ਹੀ 13 ਚੁਣ ਕੇ ਆਉਣਗੇ। ਜੀ। ਤੇ ਸ਼ਰਮਾ ਜੀ, ਆਪਾਂ ਗੱਲ ਕਰੀਏ ਅਗਲੀ ਖਬਰ ਦੀ ਤੇ ਪੰਜਾਬ ਦੇ ਵਿੱਚ ਚੋਣਾਂ ਦੇ ਦੌਰਾਨ ਜਿਹੜੀ ਡਰੱਗ ਫੜੀ ਗਈ ਹੈ ਜੀ, ਉਹ 700 ਕਰੋੜ ਦੀ ਡਰੱਗ ਫੜੀ ਗਈ ਹੈ। ਪਰ ਸਵਾਲ ਵੱਡਾ ਇਹ ਵੀ ਸ਼ਰਮਾ ਜੀ ਨਾਲੋਂ ਨਾਲ ਹੀ ਚੱਲਦਾ, ਪੈਰਲਲ ਹੀ ਚੱਲਦਾ ਕਿ ਜੇਕਰ ਇੰਨੀ ਫੜੀ ਗਈ ਹੈ ਤਾਂ ਲੰਘ ਕਿੰਨੀ ਗਈ ਹੋਊਗੀ?
ਪ੍ਰਵੀਨ ਜੀ ਲੰਗੀ ਵੀ ਹੋਊ ਤੇ ਸੰਭਾਲੀ ਵੀ ਹੋਊ। ਹਾਂਜੀ, ਦੋ ਕੰਮ ਹੋਏ ਹੋਣਗੇ। ਹੂੰ। ਹੁੰਦਾ ਕੀ ਹੈ ਕਿ ਜਦੋਂ ਵੋਟਾਂ ਖਰੀਦਣ ਦੇ ਲਈ ਵੋਟਾਂ ਪੈਸੇ ਦਾ ਲੈਣ ਦੇਣ, ਰਾਤ ਬੂਹੇ ਬਹੁਤ ਖੜਕੇ ਪੰਜਾਬ ਦੇ ਪਿੰਡਾਂ ਦੇ ਘਰਾਂ ਦੇ ਵਿੱਚ ਖਾਸ ਕਰਕੇ ਵਿਹੜਿਆਂ 'ਚ ਜਾ ਕੇ ਬੜੇ ਕੁੰਡੇ ਖੜਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਖਰੀਦੋ ਫਰੋਖਤ ਦੀਆਂ ਬਹੁਤ ਕੋਸ਼ਿਸ਼ਾਂ ਹੋਈਆਂ। ਸੋ ਇਹ ਸਾਰਾ ਧਨ ਕਬੇਰ ਵਾਲਾ ਕੰਮ ਚੱਲਦਾ, ਦਾਰੂ ਸਿੱਕਾ ਚੱਲਦਾ ਹੈ ਨਾ, ਉਹ ਸਾਰਾ ਕੁਛ ਹੁੰਦਾ। ਪਰ ਇਹਦੇ ਵਿੱਚ ਇੱਕ ਪਹਿਲੂ ਹੈ, ਤੁਸੀਂ ਦਰੁਸਤ ਕਿਹਾ ਕਿ ਜੇ 700 ਕਰੋੜ ਦੀ ਡਰੱਗ ਫੜ ਹੋ ਗਈ ਤਾਂ ਲੰਘੀ ਕਿੰਨੀ ਹੋਣੀ। ਇੱਕ ਹੋਰ ਵਰਤਾਰਾ ਹੈ ਜੀ ਕਿ ਜਿਹੜਾ ਉਮੀਦਵਾਰ ਚੋਣ ਲੜ ਰਿਹਾ ਉਹਨੇ ਅੱਗੇ ਆਪਣੇ ਕੁਝ ਲੀਡਰ ਫੀਲੇ ਰੱਖੇ ਹੁੰਦੇ ਆ, ਕਿਉਂਕਿ ਡਾਇਰੈਕਟ ਤਾਂ ਉਹਨੇ ਆਪਣੇ ਹੱਥ ਤੱਕ ਕਿਸੇ ਨੂੰ ਬੋਤਲ ਫੜਾ ਕੇ ਫੋਟੋ ਖਿਚਾਉਣੀ ਨਹੀਂ, ਇਹ ਤਾਂ ਹੈ ਨਾ, ਜਾਂ ਉਹ ਫਿਰ ਅੱਗੇ ਫੀਲੇ ਹੁੰਦੇ ਨੇ। ਹੁਣ ਫੀਲੇ ਨੂੰ ਜੇ ਟਾਰਗੇਟ ਦਿੱਤਾ ਕਿ ਤੂੰ ਆਹ ਭਾਈ 5 ਪਿੰਡ ਤੈਂ ਕਵਰ ਕਰਾਉਣੇ ਆ ਇੱਕ ਸ਼ਹਿਰ ਤੈਂ ਕਵਰ ਕਰਨਾ, ਇੱਥੋਂ ਵੋਟ ਖਰੀਦਣੀ ਕਿੰਨੀ ਹੈ ਉਹ ਤੈਂ ਦੇਖਣੀ, ਤੇ ਉਹ ਫਿਰ ਟਾਸਕ ਆਪਣੇ ਆਕਾ ਨੂੰ ਦੱਸਦਾ ਕਿ ਜਨਾਬ ਇੱਥੇ ਤਾਂ ਜੀ ਮੰਨ ਲਓ 1 ਕਰੋੜ ਦਾ ਮਾਲ ਚਾਹੀਦਾ, ਚਾਹੇ ਲੱਗਣਾ ਹੋਵੇ 20 ਕਰੋੜ ਦਾ, ਮਤਲਬ 2 ਕਰੋੜ ਦਾ ਲੱਗਣਾ ਜੇ ਹੈ ਨਾ ਉਹਦੇ ਵਿੱਚੋਂ, ਤੇ ਉਹ ਕਹੂਗਾ ਜੀ ਕਿ ਇੰਨਾ ਚਾਹੀਦਾ, ਤੇ ਉਹਦੇ ਵਿੱਚੋਂ ਉਹਨਾਂ ਲੈ ਕੇ ਉਹਨੇ ਬਾਕੀ ਆਪਣਾ ਵੀ ਤਾਂ ਦੱਬ ਲੈਣਾ ਨਾ। ਇਹ ਵੀ ਪਹਿਲੂ ਹੈਗਾ ਕਿ ਜੇ 100 ਰੁਪਇਆ ਵੰਡਣ ਲਈ ਲਿਆ ਤੇ ਵੰਡਣੇ 20 ਰੁਪਏ ਨੇ ਤੇ 80 ਰੁਪਏ, ਇਹਦਾ ਮਤਲਬ 80 ਦਾ ਮਾਲ ਕਿੰਨਿਆਂ ਨੇ ਜ਼ਬਤ ਵੀ ਕਰਨਾ ਹੁੰਦਾ, ਸੋ ਇਕੱਠਾ ਵੀ ਕਰ ਲੈਂਦੇ ਨੇ ਆਪਣੇ ਲਈ। ਇਹ ਵੀ ਵਰਤਾਰਾ ਆਪਣੇ ਚੱਲਦਾ ਰਹਿੰਦਾ। ਸੋ ਇਸ ਵਾਰ ਚੋਣ ਕਮਿਸ਼ਨ ਦੇ ਹਵਾਲੇ ਨਾਲ ਜੇਕਰ ਦੇਖਿਆ ਜਾਵੇ, ਪੰਜਾਬ ਚੋਂ 800 ਕਰੋੜ ਰੁਪਈਆ ਦਾ ਮਾਲ ਫੜ ਹੋਇਆ। ਉਹ ਚ ਨਗਦੀ ਵੀ ਹੈ, ਉਹਦੇ ਵਿੱਚ ਸ਼ਰਾਬ ਵੀ ਹੈ, ਉਹਦੇ ਵਿੱਚ ਡਰੱਗ ਵੀ ਹੈ, ਉਹਦੇ ਵਿੱਚ ਹੋਰ ਧਾਤਾਂ ਵੀ ਨੇ ਜਾਂ ਮੁਫਤ ਵੰਡਣ ਵਾਲੀਆਂ ਚੀਜ਼ਾਂ ਵੀ ਨੇ। ਸੋ 800 ਕਰੋੜ, ਤੇ ਇਸ 800 ਕਰੋੜ ਚੋਂ 716 ਕਰੋੜ ਦੀ ਇਕੱਲੀ ਡਰੱਗ ਹੈ ਤੇ 26 ਕਰੋੜ ਦੀ ਸ਼ਰਾਬ ਹੈ। ਇਹ ਬਿਲਕੁਲ ਉਹ ਹੈ ਜੋ ਫੜ ਹੋ ਗਈ। ਇਹ ਤੋਂ ਬਿਨਾਂ ਜਿਹੜੀ ਵੋਟਰਾਂ ਨੂੰ ਭਰਮਾਉਣ ਲਈ, ਖਰੀਦਣ ਲਈ, ਤੋੜਨ ਲਈ, ਆਪਣੇ ਹੱਕ 'ਚ ਭੁਗਤਾਉਣ ਲਈ ਮਾਲ ਸਿੱਕਾ ਵੰਡਤਾ ਜਾਂ ਉਹਨਾਂ ਦੇ ਆਕਾਵਾਂ ਦੇ ਹਵਾਲੇ ਨਾਲ ਕਿਹਨਾਂ ਨੇ ਜ਼ਬਤ ਕਰ ਲਿਆ, ਉਹ ਵੱਖਰਾ ਬਿਲਕੁਲ ਸਹੀ। ਹਾਂ, ਤੇ ਪੰਜਾਬ ਇਸ ਮਾਮਲੇ ਦੇ ਵਿੱਚ ਤੀਜੇ ਨੰਬਰ ਤੇ, ਦੇਸ਼ 'ਚ ਪਹਿਲੇ ਨੰਬਰ ਤੇ ਗੁਜਰਾਤ ਹੈ ਜਿਹਦੇ ਕੋਲ ਸਭ ਤੋਂ ਵੱਧ ਬਰਾਮਦਗੀ ਹੋਈ। ਚਲੋ, ਜੇਕਰ ਆਪਾਂ ਇਸ ਹਵਾਲੇ ਨਾਲ ਵੀ ਗੱਲ ਕਰੀਏ ਤਾਂ ਚੋਣ ਕਮਿਸ਼ਨ ਦੇ ਹਵਾਲੇ ਨਾਲ ਜੇਕਰ ਇਹ ਭੂਮਿਕਾ ਨਿਭਾਈ ਗਈ ਆ ਤਾਂ ਚੋਣ ਕਮਿਸ਼ਨ ਨੇ ਪੰਜਾਬ 'ਚ ਇਸ ਵਾਰ ਇਹ ਵੀ ਟਾਸਕ ਰੱਖਿਆ ਕਿ ਅਸੀਂ 70% ਤੋਂ ਪਾਰ ਲੈ ਕੇ ਜਾਣੀ ਆ ਪੋਲਿੰਗ। ਠੀਕ ਹੈ ਜੀ। ਉਹਦੇ ਲਈ ਪ੍ਰਵੀਨ ਜੀ 24,451 ਪੋਲਿੰਗ ਸਟੇਸ਼ਨਾਂ ਚੋਂ ਬੇਸ਼ੱਕ 5,000 ਪੋਲਿੰਗ ਸਟੇਸ਼ਨ ਸਾਡੇ ਸੰਵੇਦਨਸ਼ੀਲ ਨੇ, ਪਰ 2,000 ਤੋਂ ਵੱਧ ਪੋਲਿੰਗ ਸਟੇਸ਼ਨ ਮਾਡਲ ਪੋਲਿੰਗ ਸਟੇਸ਼ਨ ਵੀ ਬਣਾਏ ਗਏ ਨੇ। ਕਿਤੇ ਗ੍ਰੀਨ ਪੋਲਿੰਗ ਸਟੇਸ਼ਨ ਹੈ, ਕਿਤੇ ਫੌਜੀ ਜਵਾਨ ਦੇ ਨਾਂ ਦੇ ਉੱਤੇ ਬਾਰਡਰ ਵਰਗੀ ਸਥਿਤੀ ਬਣਾਈ ਹੋਈ ਆ, ਕਿਤੇ ਬਗੈਂਬੋ ਦੀਆਂ ਫੋਟੋਆਂ ਲਾ ਲਓ ਜੀ, ਹੈ ਨਾ, ਫਿਲਮ ਵਾਲੇ ਐਕਟਰਾਂ ਦੀਆਂ ਫੋਟੋਆਂ ਲਾ ਲਓ, ਕਿਤੇ ਆਪਾਂ 에ਅਰਪੋਰਟ ਵਰਗਾ ਪੋਲਿੰਗ ਸਟੇਸ਼ਨ ਦੀ ਗੱਲ ਕਰ ਰਹੇ ਸੀ, ਕਈ ਥਾਂ ਗ੍ਰੀਨ ਪੋਲਿੰਗ ਸਟੇਸ਼ਨ ਬਣਾਏ ਗਏ ਨੇ, ਬੂਟੇ ਸਾਰਾ ਕੁਝ। ਸੋ ਇਸ ਤਰ੍ਹਾਂ ਅਲੱਗ-ਅਲੱਗ ਕਈ ਪਿੰਕ ਪੋਲਿੰਗ ਸਟੇਸ਼ਨ, ਸੋ ਇਸ ਤਰ੍ਹਾਂ ਦੇ ਬੜੇ ਮਾਡਲ ਪੋਲਿੰਗ ਸਟੇਸ਼ਨ ਬਣਾ ਕੇ ਲੋਕਾਂ ਨੂੰ ਅਟਰੈਕਟ ਕੀਤਾ ਗਿਆ ਕਿ ਵੋਟ ਪਾਉਣ ਜ਼ਰੂਰ ਆਉਣ। ਸੋ ਪੰਜਾਬ ਦੇ ਵਿੱਚ ਜੇ 70% ਦੀ ਟਾਰਗੇਟ ਹੈ ਤਾਂ ਸਭ ਤੋਂ ਵੱਧ ਜੇਕਰ 1967 ਦੇ ਵਿੱਚ ਪੋਲਿੰਗ ਹੋਈ ਸੀ 71.13%। ਠੀਕ ਹੈ ਜੀ। ਸੋ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਜਿੰਨਾ ਜ਼ੋਰ ਇਸ ਵਾਰ ਪੰਜਾਬ ਚੋਣ ਕਮਿਸ਼ਨ ਨੇ ਲਾਇਆ ਕਿ ਅਸੀਂ ਦੇਸ਼ ਦੀ ਔਸਤ, ਕਿਉਂਕਿ ਪਿਛਲੀ ਵਾਰ ਦੇਸ਼ ਦੀ ਔਸਤ ਤੋਂ ਵੀ ਥੱਲੇ ਰਹਿ ਗਈ ਸੀ ਸਾਡੀ ਵੋਟਿੰਗ, ਇਸ ਲਈ ਇਹਨਾਂ ਦਾ ਟਾਰਗੇਟ ਹੈ ਕਿ ਦੇਸ਼ ਦੀ ਜਿੰਨੀ ਐਵਰੇਜ ਆਵੇ ਉਹ ਤੋਂ ਵੱਧ ਜਾਵੇ ਤੇ 70% ਦੇ ਪਾਰ। ਕਿ ਕੀ 70% ਤੋਂ ਪਾਰ ਜਾਂਦੀ ਹੈ, 71.13% ਨੂੰ ਪਾਰ ਕਰਦੀ ਹੈ ਕਿ ਨਹੀਂ, ਇਹ ਵੀ ਦੇਖਣ ਵਾਲੀ ਗੱਲ ਹੋਊਗੀ। ਔਰ ਇਹ ਉਸ ਸਮੇਂ ਜਦੋਂ ਪੰਜਾਬ ਦੇ ਵਿੱਚ ਕਹਿਰ ਦੀ ਗਰਮੀ ਹੈ, ਬੇਸ਼ੱਕ ਅੱਜ ਦੱਸਿਆ ਗਿਆ ਕੁਝ ਥਾਵਾਂ ਤੇ ਬੂੰਦਾਬਾਂਦੀ ਕਣਮਣਕਾਣੀ ਹੋ ਸਕਦੀ ਹੈ, ਪਰ ਤਾਂ ਵੀ ਮਤਲਬ ਕਿ 42 ਤੋਂ 44 ਡਿਗਰੀ ਤੱਕ ਤਾਪਮਾਨ ਰਹਿਣ ਦੀ ਸੰਭਾਵਨਾ। ਉਹਦੇ ਵਿੱਚ ਕਿੰਨਾ ਵੋਟਰ ਨਿਕਲਦਾ ਤੇ ਕਿੰਨੀਆਂ ਵੋਟਾਂ ਭੁਗਤਦੀਆਂ ਦੇਖਣ ਵਾਲੀ। ਹਾਂ, 2,14,61,739 ਵੋਟਰਾਂ ਨੂੰ ਭੁਗਤਾਉਣ ਦੇ ਲਈ 2,60,000 ਮੁਲਾਜ਼ਮ ਤਾਇਨਾਤ ਕੀਤੇ ਨੇ। ਜਿਹੜਾ ਕੁੱਲ ਚੋਣ ਅਮਲਾ ਪੰਜਾਬ ਦੇ ਵਿੱਚ ਜਿਹਨੇ ਪੂਰੀ ਚੋਣ ਪ੍ਰਕਿਰਿਆ ਨੂੰ ਸਿਰੇ ਲਾਉਣਾ, ਉਹਦੇ ਵਿੱਚ ਚਾਹੇ ਕਾਰਾਂ ਗੱਡੀਆਂ ਨੂੰ ਚਲਾਉਣ ਵਾਲੇ ਡਰਾਈਵਰ ਹੋਣ, ਚਾਹੇ ਸਹਾਇਕ ਹੋਣ, ਚਾਹੇ ਪੁਲਿਸ ਮੁਲਾਜ਼ਮ ਹੋਣ, ਚਾਹੇ ਪੋਲਿੰਗ ਸਟੇਸ਼ਨ ਵਾਲੀ ਟੀਮ ਹੋਵੇ, 2,60,000 ਮੁਲਾਜ਼ਮ ਇਸ ਕੰਮ ਦੇ ਜੁਟੇ ਨੇ। ਇਹ ਚੋਣ ਸਟਾਫ ਦੇ ਵਿੱਚੋਂ ਪੋਲਿੰਗ ਸਟਾਫ ਹੈ ਜਿਹੜਾ ਉਹ 1,20,000 ਹੈ ਜੀ। ਠੀਕ ਹੈ। ਜਿਹਨੇ ਪੋਲਿੰਗ ਸਟੇਸ਼ਨ ਦੇ ਅੰਦਰ ਬੈਠ ਕੇ ਵੋਟਾਂ ਭੁਗਤਾਉਣ ਦਾ ਕੰਮ ਕਰਨਾ, ਕਿ EVM ਵਾਲਾ ਵੀ ਫਿਰ ਟਿਕ ਮਾਰਨ ਵਾਲਾ ਵੀ, ਫਿਰ ਹਾਂ ਇਹਦੀ ਪਰਚੀ ਵੀ ਓਕੇ ਹੈ ਜੀ, ਇਹਦੀ ਸਿਆਹੀ ਵੀ ਲਾਉਣੀ ਹੈ ਜੀ, ਉਹ ਜਿਹੜਾ ਸਾਰਾ ਵੋਟ ਭੁਗਤਾਉਣ ਦੀ ਪ੍ਰਕਿਰਿਆ ਦਾ, ਉਹ 1,20,000 ਮੁਲਾਜ਼ਮ ਨੇ ਜੀ ਜਿਹੜੇ ਪੋਲਿੰਗ ਸਟਾਫ ਵਜੋਂ ਆਪਣੀ ਡਿਊਟੀ ਨਿਭਾਉਣਗੇ। ਇਹ ਤੋਂ ਬਿਨਾਂ 70,000 ਸਿਕਿਉਰਿਟੀ ਸਟਾਫ ਹੈ ਸਾਡਾ, ਜਿਹਦੇ ਵਿੱਚ ਕੇਂਦਰੀ ਸੁਰੱਖਿਆ ਦਸਤੇ ਵੀ ਆਉਂਦੇ ਆ, ਹੋਮਗਾਰਡ ਵੀ ਆਉਂਦਾ ਏ, ਪੰਜਾਬ ਪੁਲਿਸ ਤੇ ਫਿਰ ਗੁਜਰਾਤ ਪੁਲਿਸ ਜੀ ਜਾਂ ਹੋਰ ਸੂਬਿਆਂ ਤੋਂ ਬੁਲਾਏ ਅਧਿਕਾਰੀ ਪੁਲਿਸ, ਉਹ ਸਾਰਾ ਕੁਝ ਮਿਲਾ ਕੇ 70,000 ਤੋਂ ਵੱਧ ਇਹ ਸੁਰੱਖਿਆ ਮੁਲਾਜ਼ਮ ਨੇ। ਇਸੇ ਤਰ੍ਹਾਂ 50,000 ਦੇ ਗੇੜ 'ਚ ਫਿਰ ਡਰਾਈਵਰ, ਸਹਾਇਕ, ਹੋਰ ਅਮਲਾ ਫਾਲਾ, ਉਹ ਸਾਰਾ ਉਹ 50,000 ਦੇ ਗੇੜ 'ਚ ਹੈ।
ਤੇ 20,000 ਉਹ ਸਟਾਫ ਹੈ ਜਿਹੜਾ ਜ਼ਿਲ੍ਹਾ ਪੱਧਰ ਦੇ ਉੱਤੇ, ਡਿਸਟ੍ਰਿਕਟ ਪੱਧਰ ਦੇ ਨਾਲ ਬਲਾਕ ਪੱਧਰ ਦੇ ਉੱਤੇ ਜਾਂ ਫਿਰ ਪੰਜਾਬ ਪੱਧਰ ਦੇ ਉੱਤੇ ਜਿਹੜਾ ਉਹ ਚੋਣ ਪ੍ਰਕਿਰਿਆ ਨੂੰ ਪੂਰਾ ਨਿਬੇੜਨ ਦੇ ਲਈ ਸਾਰੇ ਨਾਲ ਕੰਮ ਕਰ ਰਿਹਾ। ਸੋ ਇਹ ਸਾਰੀ ਪ੍ਰਕਿਰਿਆ ਦੇ ਲਈ 1,20,000 ਦੇ ਕਰੀਬ ਮੁਲਾਜ਼ਮ ਤਾਇਨਾਤ ਕੀਤੇ ਨੇ, ਜਿਨ੍ਹਾਂ ਨੇ 24,451 ਪੋਲਿੰਗ ਸਟੇਸ਼ਨਾਂ ਦੇ ਉੱਤੇ ਅੱਜ 1 ਜੂਨ ਸ਼ਨੀਵਾਰ ਨੂੰ ਸਵੇਰੇ 7 ਵਜੇ ਤੋਂ ਵੋਟਾਂ ਸ਼ੁਰੂ ਹੋ ਗਈਆਂ, ਸ਼ਾਮ ਦੇ 6 ਵਜੇ ਤੱਕ ਭੁਗਤਣੀਆਂ ਨੇ। ਸੋ 328 ਉਮੀਦਵਾਰਾਂ ਦੇ ਲਈ ਵੋਟਾਂ ਪਾਉਣ ਦੀ ਜ਼ਿੰਮੇਵਾਰੀ ਇਹਨਾਂ ਦੇ ਹਿੱਸੇ ਆਈ ਹੈ। ਸੋ ਇਹਦੇ ਵਿੱਚੋਂ ਆਹ ਮਾਰਜੋ ਫੜ ਹੋਇਆ ਉਹ ਵੀ, ਤੇ ਅੱਜ ਵੀ ਸਭ ਦੀ ਨਜ਼ਰ ਰਹਿਣੀ ਹੈ ਕਿ ਇਹ ਚੱਲਦੀ ਪ੍ਰਕਿਰਿਆ ਦੇ ਵਿੱਚ ਕੋਈ ਅਜਿਹੀ ਗੜਬੜ ਨਾ ਹੋਵੇ, ਉਹਦੇ ਲਈ ਵੀ ਨਜ਼ਰਸਾਨੀ ਕਾਫੀ ਕੀਤੀ ਜਾ ਰਹੀ ਹੈ। ਕੈਮਰੇ ਵਗੈਰਾ ਬਹੁਤ ਲਾਏ ਗਏ ਨੇ ਇਸ ਵਾਰ। ਜੀ ਜੀ ਜੀ। ਤੇ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ। ਕਹਿੰਦੇ ਪੰਜਾਬ ਦੇ 22 ਉਮੀਦਵਾਰ ਅਜਿਹੇ ਨੇ ਜਿਹੜੇ 10 ਕਰੋੜ ਤੋਂ ਜ਼ਿਆਦਾ ਦੇ ਮਾਲਕ ਨੇ ਜੀ। ਪ੍ਰਵੀਨ ਜੀ, ਆਪਾਂ ਜਦੋਂ 7ਵੇਂ ਗੇੜ ਦੇ ਹਵਾਲੇ ਨਾਲ ਇੱਕ ਵਾਰ ਗੱਲ ਕਰ ਰਹੇ ਸੀ ਤਾਂ ਆਪਾਂ ਗੱਲ ਕਰ ਰਹੇ ਸੀ ਕਿ 7ਵੇਂ ਗੇੜ ਦੇ ਵਿੱਚ 904 ਉਮੀਦਵਾਰ ਨੇ, ਤੇ ਇਹਨਾਂ 904 ਉਮੀਦਵਾਰਾਂ ਚੋਂ ਸਭ ਤੋਂ ਅਮੀਰ ਜੇ ਕੋਈ ਹੈਗੀ ਆ ਤਾਂ ਉਹ ਪੰਜਾਬ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਹੈ। ਠੀਕ ਹੈ ਜੀ। ਤੇ ਜੇ 7ਵੇਂ ਗੇੜ ਦੇ 904 ਚੋਂ ਅਮੀਰ ਹੈ ਤਾਂ ਪੰਜਾਬ ਦੇ 328 ਚੋਂ ਤਾਂ ਅਮੀਰ ਉਹੀ ਹੋਊਗੀ ਫਿਰ, ਹੈ ਨਾ। ਤੋ 200 ਕਰੋੜ ਦੇ ਕਰੀਬ ਉਹਦੀ ਜਾਇਦਾਦ ਹੈ ਬੀਬੀ ਦੀ, ਤੋ ਸਭ ਤੋਂ ਅਮੀਰ ਉਹ ਹੈ। ਪਰ ਆਪਾਂ ਓਵਰਆਲ ਜੇਕਰ ਦੇਖਣਾ ਹੋਵੇ ਤਾਂ ਮੈਂ ਦੇਖ ਰਿਹਾ ਸੀਗਾ ਕਿ 22 ਉਮੀਦਵਾਰ ਅਜਿਹੇ ਨੇ ਜਿਹੜੇ 10 ਕਰੋੜ ਤੋਂ ਉੱਪਰ ਵਾਲੀ ਜਾਇਦਾਦ ਦੇ ਮਾਲਕ ਨੇ। ਠੀਕ ਹੈ ਜੀ। ਤੇ ਪਰ ਉਹਨਾਂ ਚ ਆਪਸ ਚ ਕਿੰਨਾ ਮਤਲਬ ਫਰਕ ਹੈ, ਜਦੋਂ ਕਿ ਤਾਂ ਵੀ ਬਹੁਤ ਅਮੀਰ ਨੇ ਉਹ। ਮਤਲਬ ਬੀਬੀ ਨੰਬਰ 1 ਤੇ ਹੈ 198.51 ਕਰੋੜ ਦੀ ਮਾਲਕਾਂ, ਲਗਭਗ 200 ਕਰੋੜ ਦੀ ਮਾਲਕ ਦੇ ਨਾਲ ਨੰਬਰ 1 ਤੇ। ਨੰਬਰ 2 ਤੇ ਵੀ ਬੀਬੀ ਉਹ ਹੈ ਪਰਨੀਤ ਕੌਰ ਹੈ ਜੀ ਜੀ, ਪਰ ਉਹਦੀ ਜਾਇਦਾਦ 55 ਕਰੋੜ ਦੀ ਹੈ। ਠੀਕ ਹੈ ਜੀ। 200 ਕਰੋੜ ਤੇ 55 ਕਰੋੜ ਮਤਲਬ 150 ਕਰੋੜ ਦਾ ਫਰਕ ਹੈਗਾ, ਪਰ ਤਾਂ ਵੀ 55.83 ਕਰੋੜ ਬਹੁਤ ਜ਼ਿਆਦਾ ਮਤਲਬ ਵੱਡੀ ਅਮੀਰੀ ਹੈ ਵੀ, ਹੈ ਨਾ। ਸੋ ਇਸ ਲਈ ਦੂਏ ਨੰਬਰ ਤੇ ਪਰਨੀਤ ਕੌਰ ਆਉਂਦੀ ਹੈ। ਤੇ ਜੇ ਮੈਂ ਕੁੱਲ 22 ਉਮੀਦਵਾਰਾਂ ਚੋਂ ਦੇਖਦਾ ਤਾਂ ਸਭ ਤੋਂ ਵੱਧ ਜੇ 10 ਕਰੋੜ ਤੋਂ ਵੱਧ ਵਾਲੀ ਜਾਇਦਾਦ ਦੇ ਮਾਲਕ ਨੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ 6 ਉਮੀਦਵਾਰ ਨੇ। ਠੀਕ ਹੈ। ਅੱਛਾ। ਤੇ ਦੂਏ ਨੰਬਰ ਤੇ ਟਾਈ ਹੁੰਦਾ ਜੀ ਕਾਂਗਰਸ ਤੇ ਭਾਜਪਾ ਵਿਚਾਲੇ। ਕਾਂਗਰਸ ਦੇ ਵੀ 5 ਤੇ ਭਾਜਪਾ ਦੇ ਵੀ 5 ਉਮੀਦਵਾਰ 10 ਕਰੋੜ ਤੋਂ ਵੱਧ ਦੀ ਜਾਇਦਾਦ ਦੇ ਮਾਲਕ ਨੇ। ਤੀਏ ਨੰਬਰ ਤੇ ਆਉਂਦੀ ਹੈ ਜੀ ਆਮ ਆਦਮੀ ਪਾਰਟੀ, ਜਿਹਦੇ 4 ਉਮੀਦਵਾਰ ਅਜਿਹੇ ਨੇ ਜਿਹੜੇ 10 ਕਰੋੜ ਤੋਂ ਵੱਧ ਦੀ ਜਾਇਦਾਦ ਰੱਖਦੇ। ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੀ 2 ਉਮੀਦਵਾਰ ਇਸ ਕਤਾਰ ਚ ਹੈਗੇ ਨੇ। ਇੰਜੇ 22 ਉਮੀਦਵਾਰ ਨੇ। ਤੇ ਜੇਕਰ ਮੈਂ ਇਹਨਾਂ ਚੋਂ ਗੱਲ ਕਰਨੀ ਹੋਵੇ ਤਾਂ ਸਭ ਤੋਂ ਵੱਧ ਜੇਕਰ ਕੋਈ ਅਮੀਰ ਹੈ ਜੀ ਤਾਂ ਉਹ ਬੀਬੀ ਬਾਦਲ ਦੀ, ਜਿਵੇਂ ਆਪਾਂ ਗੱਲ ਕੀਤੀ ਹੈ, 198.51 ਕਰੋੜ ਦੀ ਜਾਇਦਾਦ ਹੈ। ਤੇ ਜਦੋਂ ਕਿ ਪਿਛਲੀ ਵਾਰ ਜਦੋਂ 2019 ਚ ਚੋਣ ਲੜੀ ਸੀ ਬੀਬੀ ਤਾਂ 217.99 ਮਤਲਬ 218 ਕਰੋੜ ਦੀ ਜਾਇਦਾਦ ਸੀ, ਜਿਹੜੀ ਹੁਣ ਘਟ ਕੇ 198 ਕਰੋੜ ਰਹਿ ਗਈ। ਸ਼ਾਇਦ ਮਤਲਬ ਸੱਤਾ ਚੋਂ ਬਾਹਰ ਆਉਣਾ ਵੀ, ਇਹ ਸਾਰਾ ਕੁਝ, ਉਹਦਾ ਵੀ ਤਾਂ ਕਾਰੋਬਾਰ ਤੇ ਅਸਰ ਪੈਂਦਾ ਹੋਣਾ ਨਾ ਕੋਈ। ਚਲੋ, ਪਰਨੀਤ ਕੌਰ ਦੀ ਇਸ ਮੌਕੇ ਜੇ 55.83 ਕਰੋੜ ਹੈ ਤਾਂ 2019 ਚ ਜਦੋਂ ਚੋਣ ਲੜੀ ਸੀ ਤਾਂ 63.5 ਕਰੋੜ ਸੀ। ਹੁਣ ਇਹਦੇ ਘਰੋਂ ਵੀ ਸੱਤਾ ਗਈ ਹੈ ਜੀ, ਹੈ ਨਾ। ਇਹ ਮਤਲਬ ਚਲੋ, ਤੇ ਪਰ ਜਾਇਦਾਦ ਕਹਿੰਦੇ ਜੀ ਹੁਣ 55.83 ਕਰੋੜ ਬੀਬੀ ਦੀ ਵੀ ਘਟੀ ਹੈ। 6 ਨੰਬਰ ਤੇ ਸੁਖਪਾਲ ਖਹਿਰਾ ਜੀ, ਤੇ ਸੁਖਪਾਲ ਖਹਿਰਾ ਵੀ 50 ਕਰੋੜ ਤੋਂ ਪਾਰ ਹੈ ਜਨਾਬ। ਤੇ 2019 ਦੇ ਵਿੱਚ 59 ਕਰੋੜ ਤੋਂ ਉੱਪਰ ਦੀ ਜਾਇਦਾਦ ਸੀ ਤੇ 9 ਕਰੋੜ ਦੀ ਜਾਇਦਾਦ ਇਹਨਾਂ ਦੀ ਵੀ ਘਟ ਗਈ। ਤੇ ਚੌਥੇ ਨੰਬਰ ਤੇ ਤਰਨਜੀਤ ਸੰਧੂ ਨੇ 39.92 ਕਰੋੜ, ਲਗਭਗ 40 ਕਰੋੜ ਦੀ ਜਾਇਦਾਦ ਦੇ ਮਾਲਕ ਨੇ। ਫਿਰ ਉਹ ਤੋਂ ਬਾਅਦ NK ਸ਼ਰਮਾ ਦੀ ਵਾਰੀ ਆਉਂਦੀ ਹੈ 5ਵੇਂ ਨੰਬਰ ਤੇ 32.21 ਕਰੋੜ ਦੀ ਜਾਇਦਾਦ ਹੈ। 2022 ਦੇ ਵਿੱਚ 23 ਕਰੋੜ ਸੀ, ਹੁਣ 32 ਕਰੋੜ, ਲਗਭਗ ਸਿੱਧੀ 10 ਕਰੋੜ ਦੇ ਗੇੜ ਚ ਵੱਧ ਗਈ, ਹੈ ਨਾ। ਫਿਰ ਕੁਸ਼ਲਪਾਲ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ, ਅਨੰਦਪੁਰ ਸਾਹਿਬ ਤੋਂ 30 ਕਰੋੜ ਤੋਂ ਵੱਧ ਦੀ ਜਾਇਦਾਦ ਦੇ ਮਾਲਕ ਨੇ। ਠੀਕ ਹੈ। ਤੇ ਇਹ ਤੋਂ ਬਾਅਦ ਫਿਰ ਨੰਬਰ ਆਉਂਦਾ ਜੀ ਜੀਤਮਿੰਦਰ ਸਿੱਧੂ ਦਾ। ਮਤਲਬ ਪੈਸੇ ਦੇ ਮਾਮਲੇ ਦੇ ਵਿੱਚ ਕਿਸੇ ਪਾਸਿਓਂ ਘੱਟ ਨਹੀਂ ਗਏ, 27.38 ਕਰੋੜ ਦੀ ਜਾਇਦਾਦ ਦੇ ਮਾਲਕ ਨੇ। ਤੇ ਅਕਾਲੀ ਦਲ ਨਾਲ ਵੀ ਰਹੀ ਹੈ ਸਾਂਝ, ਪਿਛਲੀ ਚੋਣ ਉਧਰੋਂ ਲੜ, ਫਿਰ ਹੁਣ ਕਾਂਗਰਸ ਨੇ ਟਿਕਟ ਲੈ, ਸੋ ਚੱਲ ਰਿਹਾ ਕੰਮ। ਅਰਵਿੰਦ ਖੰਨਾ 27.4 ਕਰੋੜ ਜਾਇਦਾਦ ਹੈ ਜੀ ਇੱਧਰ ਵੀ, ਹੈ ਨਾ। ਇਹ ਤੋਂ ਬਾਅਦ 9ਵੇਂ ਨੰਬਰ ਤੇ ਵਿਜੇਂਦਰ ਸਿੰਗਲਾ ਹੁੰਦੇ ਨੇ। ਵਿਜੇਂਦਰ ਸਿੰਗਲਾ ਦੀ 2022 ਦੇ ਦੌਰਾਨ ਜਦੋਂ ਚੋਣ ਸੀ ਤਾਂ 18.87 ਕਰੋੜ ਸੀ, ਸਿੱਧੀ 8 ਕਰੋੜ ਤੋਂ ਉੱਪਰ ਦੀ ਜਾਇਦਾਦ ਵਧੀ ਆ, ਤੇ ਹੁਣ 26.29 ਕਰੋੜ ਹੈ। ਸੋ ਸਿੱਧੀ 8 ਕਰੋੜ ਦੀ ਜਾਇਦਾਦ ਚ ਵਾਧਾ ਹੋਇਆ। ਉਹ ਤੋਂ 10ਵੇਂ ਨੰਬਰ ਤੇ ਰਾਣਾ ਗੁਰਮੀਤ ਸੋਢੀ ਆਉਂਦੇ ਨੇ, ਉਹਨਾਂ ਦੀ 24 ਕਰੋੜ ਤੋਂ ਉੱਪਰ ਦੀ ਜਾਇਦਾਦ ਹੈ। ਫਿਰ ਰਾਜਕੁਮਾਰ ਚੱਬੇਵਾਲ ਨੇ ਜੀ 20 ਕਰੋੜ ਦੇ ਗੇੜ ਚ ਜਾਇਦਾਦ ਹੈ। ਫਿਰ ਪ੍ਰੇਮ ਸਿੰਘ ਚੱਦੂ ਮਾਜਰਾ ਆਉਂਦੇ ਨੇ, ਉਹਨਾਂ ਦੀ ਜਾਇਦਾਦ ਵੀ 19.83 ਕਰੋੜ ਦੇ ਗੇੜ ਚ ਆਉਂਦੀ ਹੈ ਜੀ। ਇਹ ਤੋਂ ਬਾਅਦ ਜੇਕਰ ਕਿਸੇ ਦੀ ਵਾਰੀ ਆਉਂਦੀ ਹੈ ਤਾਂ ਰਾਜਾ ਵੜਿੰਗ ਨੇ। ਰਾਜਾ ਵੜਿੰਗ ਹੋਰਾਂ ਦੀ ਜਾਇਦਾਦ ਵੀ 17.15 ਕਰੋੜ ਤੋਂ ਵੱਧ ਹੈ ਜੀ। ਸੋ
ਇਹ ਪਿਛਲੀ ਵਾਰ ਇਹਨਾਂ ਦੀ 2022 ਦੇ ਵਿੱਚ 15 ਕਰੋੜ ਸੀ, 2 ਕਰੋੜ ਤੋਂ ਵੱਧ ਦੀ ਜਾਇਦਾਦ ਰਾਜਾ ਵੜਿੰਗ ਦੀ ਵੀ ਵਧੀ ਹੈ। ਤੇ ਇਹ ਤੋਂ ਬਾਅਦ ਫਿਰ 14ਵਾਂ ਨੰਬਰ ਹੰਸਰਾਜ ਹੰਸ ਦਾ ਆਉਂਦਾ, ਤੇ ਹੰਸਰਾਜ ਹੰਸ ਹੋਰੀ ਵੀ 16 ਕਰੋੜ ਤੋਂ ਵੱਧ ਦੀ ਜਾਇਦਾਦ ਦੇ ਮਾਲਕ ਨੇ। ਤੇ ਫਿਰ ਇਸ ਤੋਂ ਬਾਅਦ ਅਖੀਰ ਦੇ ਵਿੱਚ ਕਰਮਜੀਤ ਅਨਮੋਲ ਆਉਂਦੇ ਨੇ, ਬੇਸ਼ੱਕ ਪਰ ਇਹਨਾਂ ਦੀ ਜਾਇਦਾਦ ਵੀ 15 ਕਰੋੜ ਦੇ ਗੇਟ 'ਚ ਹੈਗੀ ਹੈ ਜੀ। ਸੋ ਇੰਜ ਇਹ 22 ਦੇ ਵਿੱਚੋਂ ਆਪਾਂ 15-16 ਉਮੀਦਵਾਰਾਂ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਜਿਹੜੇ 10 ਕਰੋੜ ਤੋਂ ਉੱਪਰ ਵਾਲੇ ਉਮੀਦਵਾਰ ਨੇ, ਇਹ ਉਹ ਉਮੀਦਵਾਰ ਨੇ ਜਿਹੜੇ 328 ਚੋਂ ਸਭ ਤੋਂ ਵੱਧ ਅਮੀਰ ਨੇ। ਹੁਣ ਇਹਨਾਂ ਦੀ ਅਮੀਰੀ ਵੋਟਾਂ ਨੂੰ ਕਿੰਨਾ ਆਪਣੇ ਨਾਲ ਲੈ ਕੇ ਆਉਂਦੀ ਹੈ, ਇਹ 4 ਤਰੀਕ ਨੂੰ ਨਤੀਜੇ ਦੱਸਣਗੇ ਜੀ। ਜੀ ਤੇ ਅਗਲੀ ਖਬਰ ਦੇ ਵੱਲ ਵਧੀਏ। ਪੰਥਕ ਹਲਕਿਆਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਇਸ ਖਬਰ ਦੀ ਖਾਸੀ ਚਰਚਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਯੋਗੀ ਸਰਕਾਰ ਨੂੰ 1 ਹਫ਼ਤੇ ਦਾ ਅਲਟੀਮੇਟਮ ਦਿੱਤਾ ਜੀ। ਪ੍ਰਵੀਨ ਜੀ, ਯੋਗੀ ਹੋਰੀ ਅਖੀਰਲੇ ਦਿਨ ਜਿੱਦਣ ਚੋਣ ਪ੍ਰਚਾਰ ਸੀ ਉਦੋਂ ਪੰਜਾਬ ਆਏ ਸੀ। ਪੰਜਾਬ ਆ ਕੇ ਲੁਧਿਆਣੇ 'ਚ ਰਵਨੀਤ ਬਿੱਟੂ ਲਈ ਵੋਟਾਂ ਮੰਗ ਰਹੇ ਸੀ। ਵੋਟਾਂ ਮੰਗਦਿਆਂ ਸਟੇਜ ਤੋਂ ਕਿਹਾ ਕਿ 48 ਘੰਟੇ ਲਈ ਪੰਜਾਬ ਦੇ ਦਿਓ, 48 ਘੰਟਿਆਂ 'ਚ ਪੰਜਾਬ 'ਚੋਂ ਗੈਂਗਸਟਰਵਾਦ ਖਤਮ ਕਰ ਦੂੰ। ਅੱਛਾ, ਸਾਨੂੰ ਪੰਜਾਬ ਸੌਂਪ ਕੇ ਦੇਖੋ, ਹੈ ਨਾ। ਇਹ ਦਮ ਭਰਿਆ ਤੇ ਆਪਣੀਆਂ ਤਕਰੀਰਾਂ ਦੇ ਵਿੱਚ ਇਹ ਵੀ ਦਮ ਭਰਦੇ ਰਹੇ ਨੇ ਕਿ ਅਸੀਂ ਗੁੰਡਾ ਰਾਜ, ਅਸੀਂ ਇਹੋ ਜਿਹੇ ਲੁਟੇਰੇ, ਇਹੋ ਜਿਹੇ ਹੈ ਨਾ ਘਟੀਆ ਅਪਰਾਧਕ ਧਿਰ ਵਾਲੇ ਅਸੀਂ ਯੂਪੀ 'ਚੋਂ ਮੁਕਾਤੇ। ਜੇ ਇੱਕ ਚੌਂਕ ਤੇ ਅਪਰਾਧ ਹੁੰਦਾ ਤਾਂ ਦੂਏ ਚੌਂਕ ਤੇ ਪੁਲਿਸ ਕਹਿੰਦੇ ਨਵੇੜਾ ਕਰ ਦਿੰਦੀ ਹੈ। ਇਹ ਦਮ ਭਰਿਆ। ਇਹਨਾਂ ਦਵਾਂ ਦੇ ਵਿਚਾਲੇ ਹੀ ਆਹ ਸਵਾਲ ਵੱਡਾ ਖੜਾ ਹੈ ਕਿ ਪੀਲੀਭੀਤ ਦੇ ਯੂਪੀ ਦੇ ਪੀਲੀਭੀਤ ਜ਼ਿਲ੍ਹੇ ਦੇ ਵਿੱਚ ਇੱਕ ਗ੍ਰੰਥੀ ਸਿੰਘ ਦੀ ਨਾਬਾਲਗ ਬੱਚੀ ਦਾ ਅਗਵਾ ਕਰਨਾ ਤੇ ਉਸ ਤੋਂ ਬਾਅਦ ਉਹਨਾਂ ਬਲਾਤਕਾਰ ਕਰਨਾ, ਇਹ ਤਾਂ ਉਹ ਬੱਚੀ ਜੀਵਤ ਜਿਉਂਦੀ ਰਹੇਗੀ ਤੇ ਜਿਉਂਦਿਆਂ ਰਹਿੰਦਿਆਂ ਉਹਨੇ ਆ ਕੇ ਮੈਜਿਸਟਰੇਟ ਕੋਲ ਆਪਣੇ ਬਿਆਨ ਦਰਜ ਕਰਾਤੇ ਤੇ ਬਿਆਨ ਦਰਜ ਕਰਦਿਆਂ ਉਹਨੇ ਕਿਹਾ ਕਿ ਮੈਂ ਪਹਿਚਾਣ ਵੀ ਕਰਦੀ ਹਾਂ। ਤੇ ਪਰ ਉਹਦੇ ਬਾਵਜੂਦ ਵੀ ਗਿਆਨੀ ਰਘੁਵੀਰ ਸਿੰਘ ਕਹਿੰਦੇ ਕਿ ਸੰਗਤ ਦੇ ਹਵਾਲੇ ਨਾਲ ਮੇਰੇ ਕੋਲ ਜਾਣਕਾਰੀ ਆ ਕਿ ਪੁਲਿਸ ਸ਼ਰੇਆਮ ਕਹਿ ਰਹੀ ਹੈ ਕਿ ਅਸੀਂ ਅਮੀਰ ਬੰਦਿਆਂ ਦੇ ਖਿਲਾਫ ਤਾਂ ਨਹੀਂ ਕਾਰਵਾਈ ਕਰਨੀ। ਠੀਕ ਹੈ ਜੀ। ਤੇ ਪੁਲਿਸ ਉਹਨਾਂ ਨੂੰ ਬਚਾਉਣ ਲੱਗੀ ਆ। ਸੋ ਇਸ ਤੇ ਫਿਰ ਗਿਆਨੀ ਰਘੁਵੀਰ ਸਿੰਘ ਹੋਰਾਂ ਨੇ ਸਖਤ ਨੋਟਿਸ ਲਿਆ। ਉਹਨਾਂ ਨੇ ਬਕਾਇਦਾ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਚਿੱਠੀ ਲਿਖੀ ਹੈ। ਚਿੱਠੀ ਲਿਖ ਕੇ ਕਿਹਾ ਕਿ 1 ਹਫ਼ਤੇ ਦਾ ਅਲਟੀਮੇਟਮ ਆ, ਇਸ ਗ੍ਰੰਥੀ ਸਿੰਘ ਦੀ ਬੱਚੀ ਨੂੰ ਇਨਸਾਫ ਦਿਵਾਉਣ ਦੇ ਲਈ ਦੋਸ਼ੀਆਂ ਦੇ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ। ਆਰੋਪੀਆਂ ਨੂੰ ਪੁਲਿਸ ਤੁਹਾਡੀ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਹਨਾਂ ਨੂੰ ਮਤਲਬ ਸ਼ੈਲਟਰ ਦੇ ਰਹੀ ਹੈ, ਸ਼ਰੇਆਮ ਕਹਿ ਰਹੀ ਹੈ, ਸੰਗਤ ਸਾਨੂੰ ਜਾਣਕਾਰੀ ਦੇ ਰਹੀ ਹੈ ਕਿ ਪੁਲਿਸ ਸ਼ਰੇਆਮ ਕਹਿੰਦੀ ਹੈ ਕਿ ਅਸੀਂ ਇਹਨਾਂ ਦੇ ਉੱਤੇ ਕਾਰਵਾਈ ਨਹੀਂ ਕਰਨੀ, ਅਮੀਰ ਬੰਦਿਆਂ ਤੇ ਕਾਰਵਾਈ ਨਹੀਂ ਕਰਨੀ। ਮਤਲਬ ਕੋਈ ਹੋਰ ਹੋਊਗਾ ਕਦੋਂ ਤੇ ਉਹਨਾਂ ਤੇ ਕਾਰਵਾਈ ਕਰ ਦਾਂਗੇ। ਪਰ ਇਹਨਾਂ ਤੇ ਪੀਲੀਭੀਤ ਉਹ ਖੇਤਰ ਹੈ ਯੂਪੀ ਦਾ ਜਿੱਥੇ ਬਹੁਤ ਗਿਣਤੀ ਪੰਜਾਬੀ ਭਾਈਚਾਰਾ ਰਹਿੰਦਾ, ਵੱਡੀ ਗਿਣਤੀ 'ਚ ਸਿੱਖ ਭਾਈਚਾਰਾ ਵੱਸਦਾ, ਖੇਤੀ ਨਾਲ ਸੰਬੰਧਿਤ ਹੈ। ਕਿਸਾਨ ਅੰਦੋਲਨ ਦੇ ਦੌਰਾਨ ਵੀ ਇੱਥੋਂ ਚੰਗੀ ਆਵਾਜ਼ ਉੱਠੀ ਸੀ। ਸੋ ਇੱਥੋਂ ਇੱਕ ਗੁਰੂ ਘਰ ਦੇ ਗ੍ਰੰਥੀ ਸਿੰਘ ਦੀ 13 ਸਾਲਾਂ ਦੀ ਨਾਬਾਲਗ ਬੱਚੀ ਦਾ ਅਗਵਾ ਹੋਣਾ ਤੇ ਉਸ ਤੋਂ ਬਾਅਦ ਉਹਨਾਂ ਮੂੰਹ ਕਾਲਾ ਹੋਣਾ, ਜਬਰ ਜਨਾਹ ਹੋਣਾ, ਬਲਾਤਕਾਰ ਦੀ ਘਟਨਾਵਾਂ ਵਾਪਰਨੀ ਤੇ ਉਹ ਤੋਂ ਬਾਅਦ ਵੀ ਯੂਪੀ ਸਰਕਾਰ ਦਾ ਚੁੱਪ ਰਹਿ ਜਾਣਾ ਜਾਂ ਪੁਲਿਸ ਦਾ ਉਹ ਜਿਹਾ ਐਕਸ਼ਨ ਨਾ ਲੈਣਾ। ਫਿਰ ਇਹਦੇ ਦੋਹਰੇ ਚਿਹਰੇ ਨੇ। ਤੁਸੀਂ ਪੰਜਾਬ 'ਚ ਆ ਕੇ ਕੀ ਦਮ ਭਰਦੇ ਹੋ ਤੇ ਤੁਹਾਡੀ ਤਸਵੀਰ ਕੀ ਬੋਲਦੀ ਆ, ਇਸ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਹੋਰਾਂ ਨੇ ਸਖਤ ਰੁਖ ਅਖਤਿਆਰ ਕੀਤਾ। ਉਹਨਾਂ ਨੇ ਚਿੱਠੀ 'ਚ ਸਖਤ ਲਹਿਜੇ 'ਚ ਕਿਹਾ ਕਿ 1 ਹਫ਼ਤੇ ਦਾ ਅਲਟੀਮੇਟਮ ਹੈ। 1 ਹਫ਼ਤੇ ਬਾਅਦ ਫਿਰ ਸੰਗਤ ਜੋ ਫੈਸਲਾ ਲਊਗੀ, ਫਿਰ ਉਹ ਸੰਗਤ ਦੇ ਫੈਸਲੇ ਨਾਲ ਮੈਂ ਅੱਗੇ ਅਗਵਾਈ ਕਰਕੇ ਮੈਂ ਤੁਰੂੰਗਾ ਉਹਨਾਂ ਦੇ ਨਾਲ। ਇਸ ਲਈ ਕਹਿੰਦੇ ਕਿ ਤੁਸੀਂ ਨਹੀਂ ਤਾਂ ਫਿਰ ਇਨਸਾਫ ਦਿਵਾਓ। ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਜਾਂਦੇ ਬਹਿਬਲ ਕਲਾਂ ਗੋਲੀਕਾਂਡ ਦੀ। ਇਸ ਮਾਮਲੇ ਦੀ ਸੁਣਵਾਈ ਹੁਣ ਫਰੀਦਕੋਟ ਤੋਂ ਚੰਡੀਗੜ੍ਹ ਤਬਦੀਲ ਹੋ ਗਈ ਤੇ ਇਹਦੇ ਤੇ ਕਹਿੰਦੇ ਭਗਵੰਤ ਮਾਨ ਸਰਕਾਰ ਦੀ ਖਾਸੀ ਆਲੋਚਨਾ ਹੋ ਰਹੀ ਹੈ ਕਿਉਂਕਿ ਅਕਾਲੀਆਂ ਤੇ ਵੀ ਦੋਸ਼ ਲੱਗਦੇ ਸਿਆਸਤ ਕਰਨ ਦੇ ਤੇ ਕਾਂਗਰਸੀਆਂ ਤੇ ਵੀ। ਜੀ ਨਹੀਂ, ਹਮੇਸ਼ਾ ਸਰਕਾਰਾਂ ਤੇ ਉਂਗਲ ਉੱਠੂਗੀ। ਸਰਕਾਰਾਂ ਦੇ ਜੇ ਕੰਮ ਇਹੋ ਜਿਹੇ ਰਹਿਣਗੇ ਤਾਂ ਹੀ ਹੋਊਗੀ, ਚਾਹੇ ਉਹ ਅਕਾਲੀਆਂ ਦੀ ਸਰਕਾਰ ਰਹੀ, ਚਾਹੇ ਉਹ ਕਾਂਗਰਸੀਆਂ ਵਾਲੀ ਆ ਗਈ ਤੇ ਚਾਹੇ ਹੁਣ ਇਹਨਾਂ ਵਾਲੀ ਆ ਗਈ। ਸੋ ਇਸ ਲਈ ਇਹ ਸਰਕਾਰ ਆਪਣੀ ਦਲੀਲ ਤਕਰੀਰ ਕਿਉਂ ਨਹੀਂ ਰੱਖ ਪਾਉਂਦੀ? ਕਿਉਂ ਭੱਜ ਰਹੇ ਹੋ ਤੁਸੀਂ? ਬਹਿਬਲ ਕਲਾਂ ਗੋਲੀਕਾਂਡ ਦੀ ਸੁਣਵਾਈ ਫਰੀਦਕੋਟ ਦੀ ਅਦਾਲਤ ਚੱਲ ਰਹੀ ਸੀ ਕਿ ਇਹਦੇ ਵਿੱਚ ਨਾਮਜ਼ਦ ਹੈ ਗੋਲੀਕਾਂਡ ਦੇ ਵਿੱਚ ਚਰਨਜੀਤ ਸ਼ਰਮਾ, ਸਾਬਕਾ SP। ਸੋ ਸਾਬਕਾ SP ਚਰਨਜੀਤ ਸ਼ਰਮਾ ਵੀ ਇਹਦੇ ਚ ਨਾਮਜ਼ਦ ਹੈ ਤੇ ਉਹ ਇੱਕ ਐਪਲੀਕੇਸ਼ਨ ਲਾਉਂਦਾ ਹੈ ਕਿ ਜੀ ਫਰੀਦਕੋਟ ਦੀ ਅਦਾਲਤ ਚੋਂ ਇਹਨੂੰ ਸੁਣਵਾਈ ਨੂੰ ਤਬਦੀਲ ਕੀਤਾ ਜਾਵੇ ਤੇ ਉਹਦੀ ਐਪਲੀਕੇਸ਼ਨ ਮਨਜ਼ੂਰ ਹੁੰਦੀ ਹੈ। ਹੁਣ ਉਹਦੀ ਕਾਟ ਕਿਹਨੇ ਕਰਨੀ ਸੀ? ਜਿਹੜੀ ਵਕੀਲਾਂ ਦੀ ਫੌਜਾਂ ਸਰਕਾਰ ਨੇ ਰੱਖੀਆਂ ਨੇ ਉਹਨਾਂ ਨੇ ਕਰਨੀ ਸੀ ਨਾ। ਉਹਦਾ ਤੋੜ ਕਿਹਨਾਂ ਨੇ ਦੇਣਾ ਸੀ? ਸੋ ਤੋੜ ਦੇਣਾ ਨਹੀਂ ਚਾਹੁੰਦੇ ਸੀ, ਕਰਨਾ ਨਹੀਂ ਚਾਹੁੰਦੇ ਸੀ ਜਾਂ ਕਰ ਨਹੀਂ ਪਾਏ। ਫਰੀਦਕੋਟ ਦੀ ਅਦਾਲਤ ਨੇ ਇਸ ਤਬਦੀਲੀ ਨੂੰ ਮਨਜ਼ੂਰੀ ਦੇ ਦਿੱਤੀ। ਹੁਣ ਬਹਿਬਲ ਕਲਾਂ ਗੋਲੀਕਾਂਡ ਦੀ ਸੁਣਵਾਈ ਫਰੀਦਕੋਟ ਦੀ ਅਦਾਲਤ ਦੀ ਬਜਾਏ ਚੰਡੀਗੜ੍ਹ 'ਚ ਹੋਏਗੀ। ਸੋ ਇਹ ਵੋਟਾਂ ਤੋਂ 1 ਦਿਨ ਪਹਿਲਾਂ ਮਤਲਬ ਲੰਘੇ ਕੱਲ 31 ਮਈ ਨੂੰ ਇਹ ਫੈਸਲਾ ਆਉਂਦਾ। ਬੇਸ਼ੱਕ ਇਹ ਅਦਾਲਤੀ ਪ੍ਰਕਿਰਿਆ ਆਪਣੇ ਹਿਸਾਬ ਨਾਲ ਤੁਰਦੀ ਹੈ ਪਰ ਚੋਣਾਂ ਤੋਂ 1 ਦਿਨ ਪਹਿਲਾਂ ਆਉਣਾ ਇਹਦਾ ਵੀ ਚੋਣਾਂ ਦੇ ਉੱਤੇ ਅਸਰ ਪੈਣਾ ਸੁਭਾਵਿਕ ਹੈ।
ਜੀ ਜੀ ਬਿਲਕੁਲ। ਦੇਖੋ ਕਾਂਗਰਸ ਤੇ ਜਿਵੇਂ ਮੈਂ ਚਰਚਾ ਕੀਤੀ ਸੀ, ਜਿਵੇਂ ਗੱਲ ਛੇੜੀ ਸੀ ਕਿ ਅਕਾਲੀ ਦਲ ਤੇ ਵੀ ਦੋਸ਼ ਲੱਗਦੇ ਰਹੇ, ਪਰ ਇਸ ਮਾਮਲੇ ਦੇ ਨਾਲ ਕਈ ਅਜਿਹੇ ਮਾਮਲੇ ਨੇ ਸ਼ਰਮਾ ਜੀ ਜਿਨ੍ਹਾਂ ਦੇ ਵਿੱਚ ਸਰਕਾਰ ਉਹਨਾਂ ਮਾਮਲਿਆਂ ਤੇ ਕਾਨੂੰਨੀ ਦਾਅਵੇਦਾਰੀ ਜਿਹੜੀ ਸਰਕਾਰ ਨੂੰ ਜਿਤਾਉਣੀ ਚਾਹੀਦੀ ਉਹਨਾਂ 'ਚ ਨਹੀਂ ਜਿਤਾ ਸਕੀ। ਕਿਤੇ ਵੀ ਕਿੰਨੇ ਹੀ ਮਾਮਲੇ ਆਏ, ਕਿੰਨੇ ਹੀ ਮਾਮਲੇ ਨੇ, ਕਿੰਨੇ ਹੀ ਨੇ, ਤੇ ਐਡਵੋਕੇਟ ਜਨਰਲ ਇਹਨਾਂ ਦੇ ਛੱਡ ਭੱਜਦੇ ਰਹੇ ਨੇ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।